ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ। ਅੱਜ 14 ਨਵੰਬਰ ਦਿਨ ਹੈਗਾ ਆ ਜੀ ਸ਼ਨੀਚਰਵਾਰ, ਅਤੇ ਆਪਣੇ ਨਾਲ ਇਸ ਟਾਈਮ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਅਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਮੁਬਾਰਕਬਾਦ, ਸਾਰਿਆਂ ਵਾਸਤੇ ਢੇਰ ਸਾਰੀਆਂ ਦੁਆਵਾਂ, ਸ਼ੁਭ ਕਾਮਨਾਵਾਂ। ਸਾਰੇ ਇਸ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹਿਣ, ਸਾਰੇ ਟਹਿਕਦੇ ਰਹਿਣ, ਮਹਿਕਦੇ ਰਹਿਣ, ਚਹਿਕਦੇ ਰਹਿਣ ਜੀ। ਬਹੁਤ ਬਹੁਤ ਸ਼ੁਕਰੀਆ। ਅਤੇ ਅੱਜ ਦੇ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਵਾਰ ਵੀ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਭਾਰੀ ਜੁਰਮਾਨਾ ਪਾਇਆ ਜਾਵੇਗਾ। ਇਸ ਦੇ ਬਾਰੇ ਪਤਾ ਕਰਨ ਲਈ, ਜੁਰਮਾਨੇ ਤੋਂ ਬਚਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਅੱਜ ਦੇ ਮੌਕੇ ਜਿਹੜੀਆਂ ਕਿਹੜੀ ਅਹਿਮ ਜਿਹੜੀ ਕੋਈ ਸੁਰਖੀਆਂ, ਕਿਹੜੀ ਜਿਹੜੀ ਉਹ ਖਬਰ ਰਹੀ, ਕਿਸ ਨੇ ਕਹਿ ਸਕਦੇ ਹਾਂ ਵੀ ਅੱਜ ਜਿਹੜੀ ਹੈਡਲਾਈਨ ਲਈ ਜੀ। ਮਿੰਟੂ ਜੀ, ਅਗਲੀ ਗੱਲ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਵੀ ਰਸ਼ੀਅਨ ਵੈਕਸੀਨ ਇੰਡੀਆ ਪਹੁੰਚਣੀ ਸ਼ੁਰੂ। ਹਾਂਜੀ, ਪਹੁੰਚਣੀ ਸ਼ੁਰੂ ਹੋ ਗਈ ਆ ਇਹ ਵੈਕਸੀਨ। ਸਪੁਤਨਿਕ 5 ਜਿਹਨੂੰ ਕਿਹਾ ਗਿਆ ਸੀਗਾ, ਮੇਰੇ ਖਿਆਲ ਦੇ ਨਾਲ ਜਿਹੜਾ ਸੈਟੇਲਾਈਟ ਇਹਨਾਂ ਨੇ ਲਾਂਚ ਕੀਤਾ ਸੀ ਪਹਿਲਾਂ, ਉਹਦਾ ਨਾਮ ਵੀ ਸਪੁਤਨਿਕ ਹੀ ਸੀਗਾ, ਤਾਂ ਉੱਥੋਂ ਹੀ ਇੰਸਪਾਇਰਡ ਹੈ ਇਹ ਨਾਮ। ਤਾਂ ਹੁਣ ਦੇਖੋ, ਗੱਲ ਇਹ ਆ ਕਿ ਇਹ ਵੈਕਸੀਨ ਜਿਹੜੀ ਆ ਉਹ ਹੈਦਰਾਬਾਦ ਸਥਿਤ ਜਿਹੜੀ ਡਾਕਟਰ ਰਸੀਦ ਲੈਬੋਰਟਰੀ ਆ, ਉਹ ਇਹਦੀ ਵੈਕਸੀਨ ਦੀ ਪ੍ਰੀਖਣ ਤੇ ਅੱਗੇ ਵੰਡ ਵਾਲੀ ਜੋ ਵੀ ਹੈਗੀ ਆ ਕਾਰਕਰਦਗੀ, ਉਹਨੂੰ ਅੰਜਾਮ ਦੇਵੇਗੀ। ਤੇ ਇਹਦੇ ਲਈ ਭਾਰਤੀ ਰੈਗੂਲੇਟਰੀ ਤੋਂ ਡਾਕਟਰ ਰੈਡੀਜ਼ ਨੂੰ ਇਜਾਜ਼ਤ ਮਿਲ ਗਈ ਆ। ਹੁਣ ਸਪੁਤਨਿਕ ਜਿਹੜੀ ਇਹ ਰਸ਼ੀਅਨ ਵੈਕਸੀਨ ਹੈਗੀ ਆ, ਉਹਦਾ ਪਤਾ ਲੱਗ ਜੂ ਕਿ ਕੌਣ ਕਿੰਨੇ ਪਾਣੀ 'ਚ ਆ। ਕਿਉਂਕਿ ਦੇਖੋ, ਜੇ ਆਪਾਂ ਵੈਕਸੀਨ ਦੀ ਖੇਡ ਨੂੰ ਸਮਝੀਏ, ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ, ਕਿਉਂਕਿ ਬਹੁਤ ਜ਼ਿਆਦਾ ਇਹ ਮਸਲਾ ਕਰੋਨਾ ਵਾਲਾ ਜਿਹੜਾ ਉਹ ਉਲਝਿਆ ਹੋਇਆ। ਜੇ ਹੁਣ ਤੁਸੀਂ ਦੇਖੋਗੇ ਤਾਂ ਵੈਕਸੀਨ ਦੀ ਇੱਕ ਦੌੜ ਲੱਗੀ ਹੋਈ ਆ, ਔਰ ਜਿਹੜਾ ਵੀ ਇਹ ਬਾਜ਼ੀ ਮਾਰ ਗਿਆ ਤਾਂ ਬਹੁਤ ਮਾਰਦਾਰ ਕੰਮ ਹੋ ਜਾਏਗਾ ਉਹਦਾ। ਹੁਣ ਜੇ ਦੇਖੋ ਤਾਂ ਦਸੰਬਰ ਤੱਕ ਕਹਿੰਦੇ ਕਿ ਐਸਟਰਾਜੈਨੇਕਾ ਜਿਹੜਾ ਉਹ ਵੀ 10 ਕਰੋੜ ਵੈਕਸੀਨ ਜਿਹੜਾ ਉਹ ਭਾਰਤ ਨੂੰ ਹੈਂਡਓਵਰ ਕਰ ਸਕਦਾ। ਇਹ ਵੀ ਇੱਕ ਚੀਜ਼ ਵੇਖਣ ਵਾਲੀ ਆ ਕਿ ਰਸ਼ੀਅਨ ਵੈਕਸੀਨ ਦੇ ਬਰਾਬਰ, ਕਿਉਂਕਿ ਸੀਰਮ ਇੰਸਟੀਚਿਊਟ ਦੇ ਜਿਹੜੇ CEO ਆ, ਕਿਉਂਕਿ ਸੀਰਮ ਵੀ ਇੱਥੇ ਹੀ ਆ, ਤਾਂ ਉਹ ਵੀ ਦਾਅਵਾ ਕਰ ਰਹੇ ਨੇ। ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਗੱਲ ਹੋਏਗੀ ਕਿ ਜਿਸ ਕਰੋਨਾ ਦਾ ਡਰ ਬਹੁਤ ਜ਼ਿਆਦਾ ਸੀ, ਜਿਸ ਕਰੋਨਾ ਨੇ ਦੁਨੀਆ ਦੀ ਆਰਥਿਕ ਐਸੀ ਤੈਸੀ ਕਰ ਦਿੱਤੀ, ਤਾਂ ਉਹੀ ਕਰੋਨਾ ਨੂੰ ਹੁਣ ਘੇਰਨ ਵਾਸਤੇ ਲਗਾਤਾਰ ਵੈਕਸੀਨਾਂ ਜਿਹੜੀਆਂ ਡਿਵੈਲਪ ਹੋ ਰਹੀਆਂ। ਔਰ ਆਮ ਤੌਰ ਤੇ ਵੈਕਸੀਨਾਂ ਇੰਨੀ ਜਲਦੀ ਨਹੀਂ ਡਿਵੈਲਪ ਹੁੰਦੀਆਂ, ਆਪਾਂ ਵੀ ਵੇਖਿਆ ਬਹੁਤ ਪੜਾਅ ਗੁੰਝਲਦਾਰ ਹੁੰਦੇ ਆ। 60-70% ਜਿਹੜੀਆਂ ਵੈਕਸੀਨ ਨੇ ਉਹ ਮੁੱਢਲੇ ਦੌਰ ਦੇ ਵਿੱਚ ਹੀ ਦਮ ਤੋੜ ਜਾਂਦੀਆਂ ਨੇ। ਤਾਂ ਇੱਥੇ ਹੁਣ ਬਰੋਬਰ ਆ ਰਿਹਾ ਸਾਰਾ ਕੁਛ। ਵੈਸੇ ਇੱਕ ਗੱਲ ਇਹ ਕਿ ਰਸ਼ੀਅਨ ਜੇ ਮੰਨ ਲਓ ਵੈਕਸੀਨ ਆ ਜਾਂਦੀ, ਹਾਲਾਂਕਿ ਉਹਨੂੰ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ। ਤੁਹਾਨੂੰ ਵੀ ਪਤਾ ਹੀ ਆ, ਕਾਮਰੇਡਾਂ ਦੇ ਮੁਲਕ ਜਿਹੜੇ ਆ ਪੱਛਮੀ ਦੇਸ਼ਾਂ ਦੇ ਮੁਕਾਬਲੇ ਜਿਸ ਤਰ੍ਹਾਂ ਦੀ ਇੱਕ ਵਿਚਾਰਧਾਰਕ ਲੜਾਈ ਵੀ ਲੜਦੇ ਆ, ਤਾਂ ਉਹ ਚੀਜ਼ਾਂ ਦੀ ਕਿਤੇ ਨਾ ਕਿਤੇ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ ਕਿ ਸਪੁਤਨਿਕ ਨੂੰ ਇੰਨੀ ਤਰਜੀਹ ਨਹੀਂ ਮਿਲੀ ਹੋਣੀ। ਤੁਸੀਂ ਨੋਟ ਕੀਤਾ ਨਾ, ਇੰਟਰਨੈਸ਼ਨਲ ਮੀਡੀਆ 'ਚ ਵੀ ਇੰਨੀ ਤਰਜੀਹ ਨਹੀਂ ਮਿਲੀ, ਪਰ ਉਹਨਾਂ ਦਾ ਵੀ ਦਾਅਵਾ ਬਰਕਰਾਰ ਹੈ, ਬਰੋਬਰ ਹੈ। ਨਾ ਕਿ ਕੋਈ ਦੱਬ ਕੇ ਉਹਨੂੰ ਰੱਦ ਕਰ ਰਿਹਾ ਹੈ ਤੇ ਨਾ ਹੀ ਕੋਈ ਪ੍ਰਵਾਨ ਕਰ ਰਿਹਾ। ਜੇ ਆਪਾਂ ਇੰਟਰਨੈਸ਼ਨਲ
मीडिया की गल करिए या इंटरनेशनल विग्यानियों की गल करिए, तो काफ़ी कुछ है गुंझलदार है। जे वैक्सीन आ जाती है, डिवेलप हो जाती है, 100% वो कारगर रही है, तो वो खेड जी है बहुत बड़े पद्धर से होगी पैसों के पक्ष तो। इंडिया से पहले ही बाजार खोल के बैठा वा। देखने वाली ये गल है कि वैक्सीन बिना भी मामले जोड़े आ घट जाते हैं। 96,000 तो इंडिया कुछ हफ्तों के ही 40,000 केस से आ जाता है। किस तरह पॉसीबल है? पंजाब के एक महीने के अंदर मैं देखा 17 सितंबर तो लैके 17 अक्तूबर तक केस जोड़े आ वो तुसी ला लो कि 6-7 गुणा घट जाते हैं। ये कमाल की गल है। ये एक कहिए ना वजारत आ कि किस तरह कि जे पहला वैक्सीन डिवेलप ही नहीं हैगी तो वो केस किस तरह घटते हैं, किस तरह मौतों का ग्राफ थले आ जाता, कुछ भी समझ नहीं आ रहा कि कोरोना जो ट्रांसफॉर्मेशन के नाल कमजोर भी पैदा जा रहा है ना। तत्थां नूं हाल की घड़ी कोई गूढ़ ज्ञान वाला सानू नहीं दस रहा, पर अभी तो सिर्फ खबर पढ़ रहे हैं, खबर पढ़ा रहे हैं या सुना रहे हैं। पर हाल की घड़ी दौड़ जी काफी लंबी चौड़ी दौड़ है और इस दौड़ के पिछे भी एक थ्योरी दी जाती है कि साजिश है, क्योंकि बाजार जो दवाइयां का वो हमेशा बीमारियों से टिकिया रहा और बीमारियां कई बार समाज के पैदा भी की जी जी। अगली आप मिंटू जी गल करते कहते पंजाब भाजपा ने अपनी इकाई इंचार्ज बदलिया। देखो भाजपा का जोड़ा रवैया है उन्होंने इतने कम करने का तौर तरीका है जो थोड़ा जहा आप समझिए। हम देखो जिस तरीके दे नाल उन्होंने कल ही मीटिंग की है किसान जथेबंदियों नाल और रवैया रखा है, नहीं तो केंद्र सरकार जे मान लो कोई नरमगोशा अख्तियार कर लेंगी है, उसका पक्ष जोड़ा मुलायम हो जाता है, वो कोई ये नहीं होंगे कि हार गई है यूनियन हार गई, ऐसा नहीं होंगे। ये समझने की गल होती है क्योंकि केंद्र सरकार है जो वो एक तरह नाल कह लो कि सारे राज्यों के उत्ते या एक ऐसी कड़ी है जो आपस के इस देश के राज्यों को बन के रखती है। जे वो कोई सॉफ्ट कॉर्नर रखती है किसी स्टेट प्रति एक मौके पर जाके, ये नहीं होंगे कि हार के पिछे बदल जाता। हाँ जो एक स्टेट होंगे, एक स्टेट राज जिमें आप कह लीए प्रांत है जोड़ा ਉਹਦਾ कोई वर्ग लड़ रहा है, कोई जमात लड़ रही है, वो अपनी जित जरूर कह सकती है कि हाँ साडे संघर्ष की जित हुई है। पर जे तुसीं उन्हां दा रवैया देखोगे तो वो हार जित नूं लैके ही चल रहे हैं। ये अपने आप दे विच मैं कहूँगा कि बहुत साडे वास्ते जिद्दां पंजाबी आपां सारे जुड़े हुए हैं इस संघर्ष के नाल, और जे ना भी कोई संघर्ष नाल जुड़िया होवे तां घट्टो घट्ट पंजाब नाल जुड़िया असीं सारे निगाह रखते हैं इस मुद्दे से। तो गल ये आ कि जे आपां उन्हां नूं देखीए किस तरह कंमकार कर रहे हैं तो मैनूं नहीं लगता कि वो ये चीज़ सोच के चल रहे हैं कि पंजाब के विच साडी राजनीति वधे फुले जां सानूं लॉस हो जाएगा साडा रिहा, ऐसा कुछ नहीं। वो हार जित नूं तय करके चल रहे हैं कि असीं हारना ते जे असीं कोई मोड़ा भी कट्टना है तो इस सधारण तरीके नाल कट्टना है कि उहदे विच साडी लत्त फिर उत्ते रह जाए। मैं तो जिन्ना को उन्हां नूं पढ़ रहा जिन्ना को समझ रहा तो ਇਹਦੇ ਵਿੱਚ ਕੀ ਆ ਕਿ ਇਹਨਾਂ ਦਾ ਜਿਹੜਾ ਹੈਗਾ ਸੀਗਾ ਪਹਿਲਾ ਇੰਚਾਰਜ ਉਹ ਮੇਰੇ ਖਿਆਲ ਦੇ ਨਾਲ ਇੰਨਾ ਨਹੀਂ ਗਿਆ ਕਿਸਾਨਾਂ ਦੇ ਵਿੱਚ। ਕਿਸਾਨਾਂ ਦੇ ਵਿੱਚ ਕਿ ਮੈਨੂੰ ਤੇ ਲੱਗਿਆ ਕਿ ਉਹ ਪੰਜਾਬ ਦੇ ਵਿੱਚ ਹੀ ਨਹੀਂ ਆਇਆ। ਹਾਲਾਂਕਿ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਵੀ ਇੰਚਾਰਜ, ਜਿਵੇਂ ਤੁਸੀਂ ਦੇਖਿਆ ਹੋਣਾ ਹਰੀਸ਼ ਰਾਵਤ ਆ ਕਾਂਗਰਸ ਦਾ ਇੰਚਾਰਜ, ਤਾਂ ਉਹਦੇ ਵਿੱਚ ਕੀ ਸੀਗਾ ਕਿ ਜਿਵੇਂ ਹੀ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਨਾਲ ਦੀ ਨਾਲ ਆਉਂਦੇ ਨੇ और तकरीबन देखो कि कामयाब भी हो जाते हैं एक मुठ करन दे विच और एक कढ़दे ट्रैक्टर यात्रा जी भी कढ़दे हैं जिहदे नाल आपां पंजाबी काफी वड्डी तादाद दे विच सहमत भी होए सीगे। एक प्रकार की जिहड़ी यतनशीलता सीगी उन्हां दी कामयाब कही जा सकती है। पर तुसीं इन्हां दा इंचार्ज जे देखोगे तां ओह नहीं इत्थे नहीं आए, क्योंकि मैं तो उन्हां नूं वेखिया नहीं है तो मैनू नहीं लगता कि वो आए थे। तो उन्होंने जगह तो हम दुष्यंत गौतम नूं इन्होंने भेजा, मैं जिन्हों को सुनिया इस नाम नूं तां इहदे विच इह है कि एक तो मेरे ख्याल दे नाल इह दलित भाईचारे को ने, जे मैं गलत नहीं है पूरा नहीं मैनूं पता, पर मैनू ये लगता है कि एक तो वो जिहड़ी उहदी गैर हाज़री सीगी पहले इंचार्ज की वो आड़े आई आ, तो दूसरी चीज़ किते ना किते जिस तरह तुसीं देखोगे इन्होंने दलित इंसाफ यात्रा कड्ढण दा यतन कीता सीगा, अंबेडकर साहब के बुत से इन्होंने हार पाने का यतन किया। हालांकि जे तुसीं 2018-19 वाले साल के जाओगे यूपी के खबर कटोगे तो 17-18 घटनावां इस तरह दी मिल जाएंगियां जिथे बुत तोड़े गए।
ਤਾਂ ਇੱਥੇ ਆ ਕੇ ਕਿਤੇ ਨਾ ਕਿਤੇ ਇਹਨਾਂ ਦੀ ਸੋਚ ਜਿਹੜੀ ਹੈ, ਰਾਜਨੀਤਿਕ ਸੋਚ ਜਿਹਨੂੰ ਆਪਾਂ ਕਹਿੰਦੇ ਜਾਂ ਅਪਰੋਚ ਕਹਿ ਲਓ, ਉਹ ਇੱਥੇ ਥੋੜੀ ਜਿਹੀ ਟਰਨ ਹੁੰਦੀ ਨਜ਼ਰ ਆ ਰਹੀ ਸੀਗੀ। ਤਾਂ ਉਹਦਾ ਇੱਕ ਕਾਰਨ ਇਹ ਆ ਕਿ ਇਹਨਾਂ ਨੂੰ ਸ਼ਾਇਦ ਲੱਗ ਰਿਹਾ ਕਿ ਜੇ ਸ਼ਹਿਰੀ ਵੋਟ ਤੇ ਦਲਿਤ ਵੋਟ ਦਾ ਤਾਲਮੇਲ ਆਪਸ ਦੇ ਵਿੱਚ ਬਿਠਾ ਲਈਏ, ਕਿਉਂਕਿ ਇੰਡੀਆ ਦੀ ਪੋਲਿਟਿਕਸ ਕਿ ਜਿੱਦਾਂ ਬ੍ਰਾਹਮਣ ਵੋਟ ਜਾਂ ਸ਼ਹਿਰੀ ਵੋਟ, ਵਪਾਰੀ ਵੋਟ, ਇਹਨੂੰ ਅਸੀਂ ਗੁਣਾ ਗਣਿਤ ਦੇ ਵਿੱਚ ਲਿਆ ਕੇ ਨਾਲ ਦਲਿਤ ਵੋਟ ਦਾ ਇੱਕ ਜੁੜਾਵ ਕਰ ਲਈਏ ਤਾਂ ਫਿਰ ਬਹੁਤ ਹੱਦ ਤੱਕ ਅਸੀਂ ਮੁਕਾਬਲੇ 'ਚ ਟਿਕ ਸਕਦੇ ਹਾਂ। ਤੇ ਇਹੀ ਸੋਚ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਲੈ ਕੇ ਚੱਲ ਰਹੇ ਆ ਕਿ ਸਿੱਖ ਵੋਟ ਬੈਂਕ ਕਦੇ ਵੀ ਸਾਡੇ ਵੱਲ ਨਹੀਂ ਮਿਲੇਗਾ, ਔਰ ਉਹ ਤਕਰੀਬਨ ਡਿਵਾਈਡ ਆ, ਔਰ ਪੱਕੇ ਤੌਰ ਤੇ ਡਿਵਾਈਡ ਆ। ਹੁਣ ਥੋੜਾ ਹਿੱਸਾ ਚਲੋ ਆਮ ਆਦਮੀ ਪਾਰਟੀ ਚਲੀ ਗਿਆ, ਪਹਿਲਾਂ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਇੱਥੇ ਸਥਾਪਤ ਪਾਰਟੀਆਂ ਜਿਹਨਾਂ ਨੂੰ ਆਪਾਂ ਆਖ ਸਕਦੇ, ਹੁਣ ਤਾਂ ਵੈਸੇ ਆਮ ਆਦਮੀ ਪਾਰਟੀ ਦੀ ਸਥਾਪਤ ਹੀ ਆ, ਤਾਂ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਪਹਿਲਾਂ ਹੀ ਉਸ ਵੋਟ ਬੈਂਕ ਨੂੰ ਪੱਕਾ ਆਪਣੇ ਵੱਲ ਛੋੜ ਚੁੱਕੀਆਂ। ਤਾਂ ਸਿੱਖ ਵੋਟ ਬੈਂਕ ਦੀ ਇਹਨਾਂ ਨੂੰ ਬਹੁਤੀ ਆਸ਼ਾ, ਬਹੁਤੀ ਉਮੀਦ, ਬਹੁਤੀ ਆਸ ਨਹੀਂ ਹੈਗੀ। ਤੇ ਇਸ ਕਰਕੇ ਇਹ ਚੇਂਜ ਜ਼ਰੂਰ ਕੀਤਾ, ਪਰ ਗੱਲ ਇਹ ਹੈ ਕਿ ਚੇਂਜ ਤਾਂ ਹੀ ਇੱਥੇ ਗੇਮ ਚੇਂਜਰ ਸਾਬਤ ਹੋਏਗਾ ਜੇ ਤੁਸੀਂ ਆ ਕੇ ਲੋਕਾਂ ਦੀ ਨਬਜ਼ ਟਟੋਲੋਗੇ, ਜੇ ਤੁਸੀਂ ਸਮੱਸਿਆ ਦੀ ਜੜ ਤੀਕ ਪਕੜਨ ਦੀ ਸਮਰੱਥਾ ਰੱਖਦੇ ਹੋ। ਜੇ ਤੁਸੀਂ ਬਦਨੀਅਤ ਬਦਬਖਤੀ ਕਰਨੀ ਹੈ ਤਾਂ ਫਿਰ ਕਿਸੇ ਨੂੰ ਵੀ ਲਿਓ, ਕੋਈ ਫਰਕ ਨਹੀਂ ਪੈਣਾ। ਪਰ ਜੇ ਨਵੇਂ ਇੰਚਾਰਜ ਆਏ ਆ, ਉਹ ਚਲੋ ਦਲਿਤਾਂ ਦੀ ਵੀ ਗੱਲ ਕਰ ਲੈਣ, ਕੋਈ ਫਰਕ ਨਹੀਂ ਪੈਂਦਾ, ਉਹ ਵੀ ਸਾਡੇ ਭੈਣ ਭਰਾ। ਪਰ ਅਸਲ ਦੇ ਵਿੱਚ ਜੋ ਇਸ ਵੇਲੇ ਸਾਡੀ ਇੱਕ ਸਮੱਸਿਆ, ਜੇ ਉਹਦਾ ਨਿਵਾਰਨ ਕਰਾ ਦਿੰਦੇ ਆ ਤਾਂ ਠੀਕ ਹੈ, ਰਾਜਨੀਤਿਕ ਤੌਰ ਤੇ ਉਹਨਾਂ ਨੂੰ ਫਾਇਦਾ ਵੀ ਪਹੁੰਚੇਗਾ। ਤਾਂ ਸਾਡਾ ਵੀ ਇਹ ਜਿਹੜਾ ਕ੍ਰਾਈਸਿਸ ਆ, ਸਾਡਾ ਜਿਹੜਾ ਇਸ ਵੇਲੇ ਦਾ ਚਲੰਤ ਕ੍ਰਾਈਸਿਸ ਆ, ਇਹਨੂੰ ਵੀ ਤੋੜਨ ਦੇ ਵਿੱਚ ਕਿਤੇ ਨਾ ਕਿਤੇ ਸਫਲਤਾ ਮਿਲੇਗੀ, ਕਿਉਂਕਿ ਸਾਡੀ ਇਕੋਨਮੀ ਜਿਹੜੀ ਆ ਉਹ ਪਹਿਲਾਂ ਹੀ ਝੰਬੀ ਹੋਈ ਸੀ, ਉਹ ਜਮਾ ਕਿਤੇ ਰਸਾਤਲ 'ਚ ਨਾ ਚੱਲ ਜਾਵੇ, ਇਹਦਾ ਖਿਆਲ ਰੱਖਣਾ ਪਊਗਾ। ਜੀ ਜੀ। ਅਤੇ ਮਿੰਟੂ ਜੀ, ਬਿਹਾਰ ਦੇ ਵਿੱਚ ਭਾਜਪਾ ਨੇ ਚਲੋ ਹੁਣ ਜਿੱਦਾਂ ਮਰਜ਼ੀ ਕੋਈ ਕਿੱਦਾਂ ਵੀ ਕਵੇ ਉਹ ਜਿੱਤੇ ਨੇ। ਪੰਜਾਬ ਇੱਕ ਇੱਦਾਂ ਦਾ ਵਾਹਦ ਸੂਬਾ ਇੱਦਾਂ ਲੱਗ ਰਿਹਾ ਵੀ ਇਹਨਾਂ ਦੀ ਪਹੁੰਚ ਤੋਂ ਜਿਹੜਾ ਉਹ ਬਾਹਰ ਜਿਹਾ ਹੈਗਾ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਆ। ਕੀ ਇਹਨਾਂ ਦਾ ਕੋਈ ਨੇੜਲੇ ਭਵਿੱਖ ਦੇ ਵਿੱਚ ਜਾਂ ਦੂਰ ਦੇ ਭਵਿੱਖ ਦੇ ਵਿੱਚ ਕੋਈ ਆਸ ਹੈਗੀ ਆ? ਮੋਦੀ ਦਾ ਝੰਡਾ ਤਾਂ ਇੱਥੇ ਬਹੁਤਾ ਨਹੀਂ ਲਹਿਰਾ ਰਿਹਾ। ਨਹੀਂ, ਐਸਾ ਨਹੀਂ ਹੈ। ਤੁਸੀਂ ਇੱਕ ਗੱਲ ਮੰਨ ਕੇ ਚਲੋ, ਫਰਜ਼ ਕਰੋ ਇੱਕ ਚਿਹਰਾ ਪਲਾਂਟ ਕਰ ਦਿੱਤਾ ਜਾਂਦਾ, ਫਰਜ਼ ਕਰੋ ਆਪਾਂ ਮੰਨ ਕੇ ਚੱਲਦੇ ਹਾਈਪੋਥੈਟੀਕਲ ਕਿ ਨਵਜੋਤ ਸਿੱਧੂ ਆ ਜਾਂਦਾ। ਨਵਜੋਤ ਸਿੱਧੂ ਨੂੰ ਇੱਕ ਤਰੀਕੇ ਦੇ ਨਾਲ ਉਹ ਪਲਾਂਟ ਕਰਦੇ ਨੇ ਕਿ ਸਿੱਧੂ ਕੋਈ ਮੋਰਚਾ ਖੋਲ੍ਹਦਾ ਪਹਿਲਾਂ ਤਕੜਾ ਕਿਸਾਨਾਂ ਦੇ ਹੱਕ ਦੇ ਵਿੱਚ, ਔਰ ਫਿਰ ਉਹ ਉਹਦੇ ਅੱਗੇ ਝੁਕਦੇ ਹੋਏ ਇੱਕ ਨਾਟਕ ਕਰਦੇ ਆ ਤੇ ਮੰਗਾਂ ਮੰਨ ਲੈਂਦੇ ਆ। ਫਰਜ਼ ਕਰੋ, ਪਰ ਉੱਥੇ ਠੀਕ ਆ ਕਿ ਕੁਛ ਕੁ ਮਸਲਾ ਹੱਲ ਹੋ ਜਾਏਗਾ। ਬਹੁਤ ਵੱਡਾ ਚਿਹਰਾ ਵੀ ਹੈ ਨਵਜੋਤ ਸਿੱਧੂ, ਭਾਰਤੀ ਜਨਤਾ ਪਾਰਟੀ 'ਚ ਰਿਹਾ ਵੀ ਹੈ, ਇਹਨਾਂ ਦੀ ਆਈਡੀਓਲੋਜੀ ਦੇ ਨਾਲ ਉਹ ਹਾਲੇ ਵੀ ਕਹਿੰਦਾ ਹੈਗਾ। ਪਰ ਰੌਲਾ ਇਹ ਹੈ ਕਿ ਤਦ ਵੀ ਕੀ ਨਵਜੋਤ ਸਿੰਘ ਸਿੱਧੂ ਤਾਰਨਹਾਰ ਬਣ ਜੂਗਾ ਭਾਜਪਾ ਦੇ ਵਿੱਚ? ਕਿਉਂ? ਉਹਦਾ ਇੱਕ ਕਾਰਨ ਆ, ਜੇ ਤੁਸੀਂ ਸਮਝੋਗੇ, ਠੀਕ ਹੈ, ਨਵਜੋਤ ਸਿੰਘ ਸਿੱਧੂ ਦਾ ਮਾੜਾ ਮੋਟਾ ਹੈਗਾ ਵਖਾਰ ਪੰਜਾਬ ਦੇ ਵਿੱਚ, ਖਾਸ ਤੌਰ ਤੇ ਜੋ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਵਿੱਚ ਉਹਦਾ ਰੋਲ ਸੀਗਾ, ਉਹਨੂੰ ਕਾਫੀ ਸਿਆਸੀ ਕੱਦ ਦੇ ਮਾਮਲੇ 'ਚ ਉੱਚਾ ਕਰ ਗਿਆ। ਪਰ ਰੌਲਾ ਕੀ ਆ ਕਿ ਇੱਕ ਪੰਜਾਬੀਆਂ ਦਾ ਖਾਤਾ ਹੈ, ਜਿਹਦੀ ਆਪਾਂ ਅਕਸਰ ਗੱਲ ਕਰਦੇ ਆ ਕਿ ਇਹ ਛੇਤੀ ਕਿਤੇ ਸੱਤਾਵਾਦੀ ਨਹੀਂ ਹੁੰਦੇ, ਉਹਨੂੰ ਸਮਝਣ ਦੀ ਜ਼ਰੂਰਤ ਹੈ। ਨਰਿੰਦਰ ਮੋਦੀ ਦੇ ਨਾਮ ਦੇ ਨਾਲ, ਹਾਲਾਂਕਿ ਉਹਦੇ 2000 ਰੁਪਏ ਜਿਹੜੇ ਖਾਤੇ 'ਚ ਆਉਂਦੇ ਉਹ ਤਾਂ ਕਢਾ ਲੈਂਦੇ ਆ, ਜਿਹੜੇ ਆਉਂਦੇ ਆ ਕਿਸਾਨਾਂ ਦੇ ਖਾਤੇ 'ਚ, ਕੋਈ ਸ਼ੱਕ ਨਹੀਂ, ਨੋ ਡਾਊਟ। ਪਰ ਰੌਲਾ ਇਹ ਆ ਕਿ ਇੱਕ ਜਿਸ ਤਰ੍ਹਾਂ ਮਿੱਥ ਬਣ ਜਾਂਦੀ ਆ ਕਿਸੇ ਦੇ ਪ੍ਰਤੀ ਕਿ ਯਾਰ ਇਹ ਬੰਦਾ ਸਾਡਾ ਭਲਾ ਕਰ ਹੀ ਨਹੀਂ ਸਕਦਾ, ਤਾਂ ਉਹ ਜਿਹੜੀ ਮਿੱਥ ਆ ਪੰਜਾਬ ਦੇ ਵਿੱਚ, ਚਾਹੇ ਉਹ ਕਮਿਊਨਿਸਟ ਹੋਣ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਦਲਿਤ ਵੀ ਆ, ਕੁਛ ਹੱਦ ਤੱਕ ਨਹੀਂ, ਕਾਫੀ ਹੱਦ ਤੱਕ ਜੇ ਤੁਸੀਂ ਕਹੋਗੇ ਤਾਂ ਇਹ ਸਾਰੇ ਜਿਹੜੇ ਭਾਈਚਾਰੇ ਆ ਉਹ ਮੰਨ ਕੇ ਚੱਲੋ। ਹੁਣ ਤਾਂ ਵਪਾਰੀ ਵੀ ਤੁਸੀਂ ਕਹਿ ਸਕਦੇ ਹੋ, ਪੰਜਾਬ ਦਾ ਵਪਾਰੀ ਵੀ ਦੁਖੀ ਆ। ਇਸ ਕਰਕੇ ਬਹੁਤ ਔਖਾ ਹੈ। ਹਾਂ, ਕੋਈ ਵੱਡਾ ਚਿਹਰਾ ਮੈਦਾਨ 'ਚ ਇਸ ਤਰ੍ਹਾਂ ਮੈਂ ਜਿਵੇਂ ਕਿਹਾ ਕਿ ਪਲਾਂਟ ਕਰਕੇ ਲੈ ਆਉਂਦੇ ਨੇ ਤਾਂ ਥੋੜਾ ਉਹ ਪੈਰ ਧਰਾਵਾ ਇੱਕ ਵਾਰੀ ਬਣ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਸੱਤਾ ਤੱਕ ਪਹੁੰਚ ਜਾਣਗੇ ਆਪਣੇ ਵੱਲ ਬੂਤੇ, ਤੇ ਬਹੁਤ ਮੁਸ਼ਕਲ ਆ। ਹਾਂ, ਬਿਹਾਰ ਦਾ ਸਾਨੂੰ ਇਹ ਫਰਕ ਪਿਆ, ਜੇ ਬਿਹਾਰ ਦੇ ਵਿੱਚ ਸਰਕਾਰ ਮੰਨ ਲਓ ਭਾਜਪਾ ਦੀ ਪਲਟ ਜਾਂਦੀ ਤਾਂ ਉਹਦੇ 'ਚ ਕੀ ਹੋਣਾ ਸੀਗਾ ਕਿ ਤੇਜਸਵੀ ਯਾਦਵ, ਫਰਜ਼ ਕਰੋ ਮੁੱਖ ਮੰਤਰੀ ਬਣ ਜਾਂਦਾ, ਤੇਜਸਵੀ ਯਾਦਵ ਨੇ 35 ਸੱਟੇ ਹੀ ਕਿਸਾਨਾਂ ਦੇ ਹੱਕ ਦੇ ਵਿੱਚ, ਕਿਉਂਕਿ ਕਰਨਾ ਉਹਨਾਂ ਨੇ ਭਾਜਪਾ ਦਾ ਵਿਰੋਧ ਆ, ਪਰ ਉਹਦੇ ਵਿਰੋਧ ਦੇ ਵਿੱਚ ਉਹ ਸਾਡਾ ਪੱਖ ਮਜ਼ਬੂਤ ਹੋ ਜਾਣਾ ਸੀ। ਇਹ ਸਾਨੂੰ ਉੱਥੇ ਐਡਵਾਂਟੇਜ ਮਿਲ ਜਾਣਾ ਸੀ, ਜਿਹੜਾ ਕਿ ਭਾਜਪਾ ਨੂੰ ਸ਼ਾਇਦ ਮਿਲੇ ਜਾਂ ਨਾ ਮਿਲੇ, ਪੰਜਾਬ 'ਚ ਸਾਨੂੰ ਜ਼ਰੂਰ ਮਿਲਣਾ ਸੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਝੋਨੇ ਦੀ ਹੋਈ ਵਾਧੂ ਆਮਦ, ਫਿਰ ਵਧੀ CCL।
ਅਸੀਂ ਆਪਾਂ ਕੱਲ ਵੀ ਗੱਲ ਕਰਦੇ ਸੀਗੇ ਤੇ ਉਹਦੇ ਵਿੱਚ ਇੱਕ ਕਾਲਰ ਨੇ ਬੜੀ ਖੂਬਸੂਰਤ ਗੱਲ ਕਹੀ ਸੀਗੀ ਕਿ ਨਿਰਾਸ਼ ਨਾ ਹੋਇਓ, ਤੁਹਾਡੀ ਇੱਕ ਜਿੱਤ ਆ। ਨਹੀਂ ਤੇ ਮੋਦੀ ਸਾਹਿਬ ਟੇਬਲ ਤੇ ਵੀ ਨਹੀਂ ਸੱਦਦੇ ਕਿਸੇ ਨੂੰ ਛੇਤੀ ਕੀਤੀ ਆ। ਮੈਨੂੰ ਉਹ ਗੱਲ ਬੜੀ ਜੱਚੀ ਆ ਤੇ ਮੈਂ ਰਾਤ ਦੀ ਉਹ ਮੇਰੇ ਜ਼ਹਿਨ ਦੇ ਵਿੱਚ ਹੀ ਆ। ਕਿਤੇ ਹੋਰ ਵੀ ਗੱਲ ਕਰੂੰਗਾ ਤਾਂ ਮੈਂ ਗੱਲ ਜ਼ਰੂਰ ਪੰਜਾਬੀਆਂ ਤੱਕ ਕਨਵੇ ਕਰੂੰਗਾ। ਤਾਂ ਇਹ ਚੀਜ਼ ਵੀ ਮੇਰੇ ਖਿਆਲ ਦੇ ਨਾਲ ਉਸ ਚੀਜ਼ ਦੇ ਨਾਲ ਰਿਲੇਟ ਕਰਕੇ ਵੇਖੀ ਜਾ ਸਕਦੀ ਹੈ, ਕਿਉਂਕਿ CCL ਜੇ ਦੇਖੂਗਾ ਤਾਂ ਹੁਣ ਤੁਸੀਂ 44,000 ਕਰੋੜ ਤੱਕ ਪਹੁੰਚ ਗਈ ਹੈ, ਤੀਸਰੀ ਮਰਤਬਾ ਵਧੀ ਆ। ਕੁੱਲ ਟੀਚਾ ਸੀਗਾ 170 ਲੱਖ ਟਨ ਦਾ ਮੇਰੇ ਖਿਆਲ ਦੇ ਨਾਲ, ਤੇ ਉਹ ਵੱਧਦਾ ਗਿਆ। ਹੁਣ ਤੇ ਕਹਿੰਦੇ ਆ ਕਿ ਖਰੀਦ ਜਿਹੜੀ ਉਹ 192 ਤੀਕ ਪਹੁੰਚ ਚੁੱਕੀ ਹੈ। ਸ਼ਾਇਦ ਮੀਟਰ ਟਨ ਹੁੰਦਾ ਜਾਂ ਲੱਖ ਟਨ, ਇਹ ਮੈਨੂੰ ਪਤਾ ਨਹੀਂ ਹੈ ਕਿਉਂਕਿ ਐਗਜ਼ੈਕਟ ਯਾਦ ਕਰਨੇ ਜਿਹੜੇ ਆ ਨਾ ਥੋੜੇ ਔਖੇ ਹੋ ਜਾਂਦੇ। ਚਲੋ ਜਿੰਨਾ ਵੀ ਨਿਰਧਾਰਤ ਟੀਚਾ ਸੀਗਾ ਉਹਦੇ ਤੋਂ ਇਹ ਪਹੁੰਚ ਗਿਆ ਵਾ 192 ਤੱਕ। ਤਾਂ ਇਹ ਆਪਣੇ ਆਪ ਦੇ ਵਿੱਚ ਹਾਂ, ਇਹਨਾਂ ਨੇ ਜੋ ਇੱਥੇ ਅਖਬਾਰ ਨੇ ਇੱਕ ਨੇ ਲਿਖਿਆ ਸੀਗਾ ਕਿ ਮੰਡੀਕਰਨ ਸੀਜ਼ਨ 2020-21 ਦੇ ਦੌਰਾਨ ਝੋਨੇ ਦੀ ਖਰੀਦ ਪਿਛਲੇ ਸਾਲ ਦੇ 150 ਲੱਖ ਮੀਟਰ ਟਨ ਦੇ ਖਰੀਦ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਤੇ ਅੱਜ ਤੱਕ 192 ਤੱਕ ਪਹੁੰਚ ਚੁੱਕੀ ਹੈ। ਇਹਦਾ ਮਤਲਬ ਕੀ ਹੈ ਕਿ 70 ਦਾ ਟੀਚਾ ਸੀਗਾ, 50 ਤੋਂ 70 ਤੱਕ ਆ ਗਏ ਆਪਾਂ ਤੇ ਉਤਪਾਦਨ ਵੱਧ ਗਿਆ 70 ਤੇ। ਤਾਂ ਉਸ ਤੋਂ ਵੀ ਤੁਸੀਂ ਦੇਖੋਗੇ ਤਾਂ 20 ਲੱਖ ਮੀਟਰ ਟਨ ਜਿਹੜਾ ਹੈ ਉਹ ਅੱਡ ਆ ਜਾਂਦਾ ਹੈ, ਵੱਧ ਆ ਜਾਂਦਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਝੋਨੇ ਦਾ ਉਤਪਾਦਨ ਨਹੀਂ ਵਧਿਆ, ਝੋਨੇ ਦਾ ਇੰਨਾ ਝਾੜ ਨਹੀਂ ਵੱਧ ਸਕਦਾ ਕਿ ਪਿਛਲੇ ਸਾਲ, ਕਿਉਂਕਿ 150 ਦਾ ਟੀਚਾ ਲਿਖਿਆ ਹੋਇਆ ਅਖਬਾਰ ਨੂੰ, ਜਦੋਂ ਮੈਂ ਕੋਟ ਕਰਕੇ ਕਹਿ ਰਿਹਾ ਕਿ 150 ਲੱਖ ਮੀਟਰ ਟਨ ਸੀ, ਤਾਂ ਉਹਦੇ ਵਿੱਚ ਠੀਕ ਆ ਕਿ 170 ਵਾਲਾ ਪੈਮਾਨਾ ਤੇ ਆਪਾਂ ਮੰਨ ਸਕਦੇ ਹਾਂ ਕਿ ਚਲੋ ਇੰਨਾ ਕੋਈ ਝਾੜ ਵੱਧ ਜੂਗਾ। 190 ਤੱਕ ਪਹੁੰਚਣਾ ਇੰਪੋਸੀਬਲ ਹੈ, ਅਸੰਭਵ ਹੈ। ਇਹਦਾ ਮਤਲਬ ਕੀ ਹੈ ਕਿ MSP ਬਹੁਤ ਜ਼ਿਆਦਾ ਕਾਰਗਰ ਹੈ। ਇੱਕ ਪੁਆਇੰਟ ਇਹ ਨੋਟ ਹੁੰਦਾ ਇਹਦੇ 'ਚ ਕਿ ਮਾਲ ਜਿਹੜਾ ਬਾਹਰੋਂ ਆ ਰਿਹਾ ਔਰ ਇਸ ਮੰਡੀ 'ਚ ਵਿਕ ਰਿਹਾ ਹੈ ਜਿੱਥੇ MSP ਜਿਹੜੀ ਆ ਉਹ ਹੈ। ਇੱਕ ਚੀਜ਼ ਇਹ ਨੋਟ ਕਰੋ ਇਹਦੇ ਵਿੱਚੋਂ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਦੇਖੋ ਇਹਨਾਂ ਨੇ CCL ਸ਼ਾਇਦ ਵਧਾਉਣ ਦੇ ਵਿੱਚ ਆਨਾਕਾਨੀ ਕਰਨੀ ਸੀ ਜੇ ਸਾਡੇ ਕਿਸਾਨ ਇਸ ਵੇਲੇ ਸੰਘਰਸ਼ ਦੀ ਮਸ਼ਾਲ ਬਾਲ ਕੇ ਨਾ ਬੈਠੇ ਹੁੰਦੇ। ਕਿਉਂ? ਕਿਉਂਕਿ ਇਹਨਾਂ ਨੇ ਇੱਕ ਟੀਚਾ ਰੱਖ ਦਿੱਤਾ। ਟੀਚੇ ਦਾ ਮਤਲਬ ਕੀ ਹੁੰਦਾ? ਇੱਕ ਕੈਪ ਹੈ, ਸਾਨੂੰ ਕੈਪ ਦੇ ਦਿੱਤਾ ਕਿ ਹਾਂ ਭਾਈ ਅੰਦਾਜ਼ੇ ਦੇ ਨਾਲ ਕਿ ਤੁਹਾਡਾ ਇੰਨਾ ਹੈਕਟੇਅਰ ਦਾ ਰਕਬਾ ਹੈ, ਉਹਦੇ ਚੋਂ ਇਸ ਕਿੱਲੇ ਪ੍ਰਤੀ ਝਾੜ ਨੂੰ ਆਪਾਂ ਮੱਦੇ ਨਜ਼ਰ ਰੱਖੀਏ ਤਾਂ ਕੁੱਲ ਤੁਹਾਡਾ ਉਤਪਾਦਨ ਇੰਨਾ ਬਣਦਾ, ਉਹਦੇ ਚੋਂ ਥੋੜਾ ਬਹੁਤਾ ਇੱਧਰ ਉੱਧਰ ਕਰਕੇ ਤੇ ਆਹ ਟੀਚਾ ਤੇ ਆ ਚੱਕੋ CCL। ਤਾਂ CCL ਜਿਹੜੀ 44,000 ਤੱਕ ਗਈ ਆ, ਮੇਰੇ ਖਿਆਲ ਦੇ ਨਾਲ ਕਾਫੀ ਵੱਡੀ ਰਕਮ ਆ। ਇਹ ਤਕਰੀਬਨ ਲਾ ਲਓ ਕਿ ਮੇਰੇ ਖਿਆਲ ਦੇ ਨਾਲ ਕਿ 27% ਦਾ ਵਾਧਾ ਹੈ ਜਿਹੜਾ ਝੋਨੇ ਦਾ ਹੋਇਆ। ਔਰ ਇਹਦਾ ਮਤਲਬ ਇਹ ਹੈ ਕਿ ਉਨੀ ਉਹ ਜ਼ਿਆਦਾ CCL ਦੀ ਰਕਮ ਵੀ ਵੱਧ ਗਈ ਹੈ। ਤੇ ਜੇ ਇਹ ਕਿਸਾਨ ਜਿਹੜੇ ਆ ਉਹ ਇੱਥੇ ਨਾ ਬੈਠੇ ਹੁੰਦੇ ਤੇ ਰੌਲਾ ਪੈਣਾ ਸੀ ਮੇਰੇ ਖਿਆਲ ਦੇ ਨਾਲ। ਇਹ ਵੀ ਇਸ ਚੀਜ਼ ਨੂੰ ਆਪਾਂ ਇਸ ਚੀਜ਼ ਦੇ ਨਾਲ ਜੋੜ ਕੇ ਕਹਿ ਸਕਦੇ ਹਾਂ ਕਿ ਪੋਜ਼ਿਟਿਵ ਸਾਡੇ ਵਾਸਤੇ ਹੋਇਆ। ਹਾਂ, ਸਾਨੂੰ ਸੋਚਣ ਦਾ ਇਹ ਜ਼ਰੂਰ ਚਿੰਤਨ ਦਾ ਸਾਨੂੰ ਇਹ ਸਬਬ ਬਣਿਆ ਕਿ ਇਹਨਾਂ ਝੋਨਾ ਕਿਵੇਂ ਆ ਰਿਹਾ। ਇਹ ਸਾਨੂੰ ਇੱਕ ਫਿਕਰਮੰਦੀ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ, ਪਰ ਨਾਲ ਇਹ ਵੇਖਣਾ ਚਾਹੀਦਾ ਕਿ CCL ਵੈਸੇ ਹੀ ਉਹ ਲੇਟ ਕਰ ਦਿੰਦੇ ਹੁੰਦੇ ਆ ਕਈ ਵਾਰ ਜਿਹੜੀਆਂ ਦੂਜੀਆਂ ਸਰਕਾਰਾਂ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ। ਕੈਪਟਨ ਨੂੰ ਵੀ ਉਹਨਾਂ ਨੇ ਇੱਕ ਵਾਰੀ ਕੀਤਾ ਪਿਆ, ਤਾਂ ਪੰਜਾਬ ਨੂੰ ਤਾਂ ਵੈਸੇ ਉਹਨਾਂ ਨੇ ਕਰਨਾ ਸੀਗਾ, ਪਰ ਕਿਉਂਕਿ ਕਿਸਾਨ ਪਹਿਲਾਂ ਹੀ ਗੁੱਸੇ ਦੇ ਵਿੱਚ ਸੜਕ ਤੇ ਨੇ, ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ CCL ਦੀ ਰਕਮ ਜਿਹੜੀ ਆ 3 ਮਰਤਬਾ ਉਹਨਾਂ ਨੇ ਚੁੱਪ ਚਪੀਤੇ ਵਧਾ ਦਿੱਤੀ ਹੈ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਅਕਾਲੀ ਦਲ ਕਰ ਸਕਦਾ 2 ਪਾਰਟੀਆਂ ਦੇ ਨਾਲ ਗੱਠਜੋੜ। ਹਾਂਜੀ ਦੇਖੋ, ਇਹ ਕੱਲ ਸਿਕੰਦਰ ਸਿੰਘ ਮਲੂਕਾ ਥੋੜਾ ਗੱਲਾਂ ਦੇ ਵਿੱਚ ਹੀ ਲਿਆ ਦੇਖੇ ਆ, ਕਿਉਂਕਿ ਸਿਕੰਦਰ ਸਿੰਘ ਮਲੂਕਾ ਬੇਬਾਕ ਸਮਝੇ ਜਾਂਦੇ ਆ ਜਦ ਵੀ ਬੋਲਦੇ ਆ ਤੇ ਬੜਾ ਖੁੱਲ੍ਹ ਕੇ ਬੋਲਦੇ ਆ। ਕਿਸਾਨ ਬਿੱਲਾਂ ਦੀ ਵੀ ਜੇ ਤੁਸੀਂ ਗੱਲ ਕਰੋਗੇ ਨਾ ਤਾਂ ਅਕਾਲੀ ਦਲ ਦੇ ਵਿੱਚੋਂ ਸਭ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੇ ਦਿਲ ਦੀ ਗੱਲ ਦੱਸੀ ਕਿ ਅਕਾਲੀ ਕਿੱਥੇ ਖਲੋਤੇ ਨੇ। ਹਾਂ, ਉੱਤੋਂ ਮਜਬੂਰੀ ਹੋ ਸਕਦੀ ਆ ਵੀ ਦਿਲ ਦੀ ਕੀ ਗੱਲ ਹੈ, ਢਿੱਡ ਦੀ ਗੱਲ ਸਿਕੰਦਰ ਸਿੰਘ ਮਲੂਕਾ ਨੇ ਸਭ ਤੋਂ ਪਹਿਲਾਂ ਖੋਲੀ ਸੀ ਤੇ ਬਿਲਕੁਲ ਸਟੈਂਡ ਵੀ ਅਕਾਲੀ ਦਲ ਦਾ ਫਿਰ ਉਸੇ ਦਿਸ਼ਾ ਵੱਲ ਹੀ ਗਿਆ। ਤਾਂ ਇਹਨਾਂ ਨੇ ਹੁਣ ਜੋ ਸੰਕੇਤ ਦਿੱਤੇ ਆ ਉਹ ਇਹ ਆ ਕਿ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰ ਸਕਦਾ, ਪਰ ਨਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਕਾਮਰੇਡਾਂ ਨਾਲ ਵੀ ਗੱਲਬਾਤ ਕਰ ਸਕਦੇ ਹਾਂ, ਮਤਲਬ ਕਿ ਕਾਮਰੇਡਾਂ ਨਾਲ ਜਾਂ ਬਹੁਜਨ ਸਮਾਜ ਪਾਰਟੀ ਨਾਲ ਸਾਡੀ ਆੜੀ ਪੈ ਸਕਦੀ ਆ। ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੈਸੇ ਤੇ ਤੁਸੀਂ ਦੇਖੋਗੇ ਤਾਂ ਅਕਾਲੀਆਂ ਦਾ ਜਿਹੜਾ ਇੱਕ ਚੈਨਲ ਆ, ਅਕਾਲੀਆਂ ਦਾ ਚੈਨਲ ਹੀ ਉਹਨੂੰ ਕਿਹਾ ਜਾਂਦਾ, ਹੁਣ ਕਿਹਨੂੰ ਕਿਹਾ ਜਾਂਦਾ ਇਹ ਪੁੱਛਣ ਦੀ ਜ਼ਰੂਰਤ ਨਹੀਂ। ਤਾਂ ਉਹਦੇ ਤੇ ਨਾ ਲਗਾਤਾਰ ਦਲਿਤਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ,
ਇੰਟਰਵਿਊਜ਼ ਆਉਣੀਆਂ ਸ਼ੁਰੂ ਹੋ ਗਈਆਂ ਸੀ ਬਸਪਾ ਦੇ ਨੇਤਾਵਾਂ ਦੀਆਂ। ਔਰ ਬਸਪਾ ਦੇ ਨੇਤਾਵਾਂ ਨੇ ਵੀ, ਇੱਕ ਮੈਂ ਬਹੁਤ ਵੱਡੇ ਨੇਤਾ ਨੂੰ ਸੁਣ ਰਿਹਾ ਸੀਗਾ, ਉਹਨਾਂ ਨੇ ਪਿਛਲੇ ਇਤਿਹਾਸ ਦੇ ਪਰਪੇਖ ਦੇ ਵਿੱਚੋਂ ਚੰਗੀਆਂ ਮਿਸਾਲਾਂ ਕੱਢ ਕੇ ਅਕਾਲੀਆਂ ਦੇ ਰਿਸ਼ਤੇ ਨਾਲ, ਤਾਂ ਉਹਨਾਂ ਨੇ ਦਿੱਤੀਆਂ ਸੰਭਾਵਨਾਵਾਂ ਕਿ ਹਾਂ ਅਸੀਂ ਜਾ ਸਕਦੇ ਹਾਂ। ਤਾਂ ਇਹ ਉਹਨਾਂ ਨੇ ਸਮੀਕਰਨ ਬਿਠਾ ਕੇ ਵੀ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਪੋਸੀਬਲ ਹੋਏਗਾ, ਸਾਨੂੰ ਸਰਕਾਰ ਬਣਾਉਣ ਦੇ ਵਿੱਚ ਕਿਵੇਂ ਸਹਾਈ ਹੋਏਗਾ। ਸੋ ਇਹ ਚੀਜ਼ਾਂ ਨਾ ਹੈਗੀਆਂ ਸੀਗੀਆਂ, ਇਨਸਾਨ ਦੇ ਤੌਰ ਤੇ, ਸੰਭਾਵੀ ਤੌਰ ਤੇ ਦੇਖੀਆਂ ਜਾ ਰਹੀਆਂ ਸੀਗੀਆਂ। ਕਾਫੀ ਲੋਕਾਂ ਨੇ ਇੱਥੇ ਨੋਟਿਸ ਕੀਤਾ, ਸ਼ਾਇਦ ਤੁਹਾਡੇ ਇੱਧਰ ਨਾ ਓਰੀਜਨਲ ਚੈਨਲ ਚੱਲਦੇ ਹੋਣ, ਪਰ ਇੱਧਰ ਸਾਡੇ ਲੋਕਾਂ ਨੇ ਨੋਟਿਸ ਕੀਤਾ ਇਸ ਚੀਜ਼ ਨੂੰ ਕਿ ਕਿਤੇ ਨਾ ਕਿਤੇ ਇਹ ਥੋੜੀ ਜਿਹੀ ਅਕਾਲੀ ਦਲ ਦੀ ਸੋਚ ਜਿਹੜੀ ਆ ਉਹ ਇੱਧਰ ਨੂੰ ਜਾ ਰਹੀ ਹੈ। ਉਹਦੇ ਇੱਕ ਦੋ ਕਾਰਨ ਹੈ, ਜਿਵੇਂ ਮੈਂ ਕਿਹਾ ਕਿ ਦਲਿਤ ਬਹੁਤ ਵਸੋਂ ਦੇ ਪੱਖੋਂ ਮਜ਼ਬੂਤੀ ਰੱਖਦੇ ਆ ਪੰਜਾਬ ਦੇ ਵਿੱਚ, ਬਹੁਤ ਵੱਡਾ ਆਧਾਰ ਹੈ ਉਹਨਾਂ ਦਾ। ਹਾਂ, ਇਕਜੁੱਟ ਨਹੀਂ ਹੁੰਦੇ ਦਲਿਤ, ਇਹਦਾ ਕਰਕੇ ਉਹਨਾਂ ਦੀ ਵੋਟ ਦਾ ਥੋੜਾ ਜਿਹਾ ਮੈਂ ਸਮਝਦਾ ਕਿ ਕਈ ਵਾਰ ਜੋ ਮਜ਼ਬੂਤ ਪੱਖ ਹੈ ਉਹ ਕਮਜ਼ੋਰ ਪੈ ਜਾਂਦਾ। ਵੋਟ ਯੂਨਾਈਟ ਨਹੀਂ, ਗਰੀਬ ਵੈਸੇ ਵੀ ਤੁਹਾਨੂੰ ਪਤਾ ਯੂਨਾਈਟ ਘੱਟ ਹੁੰਦਾ ਹੈ ਨਾ, ਸਮੱਸਿਆ ਹੈ। ਪਰ ਫਿਰ ਵੀ ਜੇ ਮੰਨ ਲਓ ਅਕਾਲੀ ਦਲ ਦੇ ਨਾਲ ਆਪਾਂ ਬਹੁਜਨ ਸਮਾਜ ਪਾਰਟੀ ਦੀ ਇੱਕ ਵਾਰੀ ਸੰਭਾਵਨਾ ਦੇਖੀਏ ਤਾਂ ਉਹਦੇ ਵਿੱਚ ਐਡਵਾਂਟੇਜ ਕੀ ਆ? ਐਡਵਾਂਟੇਜ ਇਹ ਆ ਕਿ ਜਦ 2012 ਦੀ ਸਰਕਾਰ ਰਿਪੀਟ ਹੋਈ ਸੀ ਤਾਂ ਉਦੋਂ ਦਲਿਤ ਵੋਟ ਦੀ ਬਹੁਤ ਵੱਡੀ ਕਿਤੇ ਨਾ ਕਿਤੇ ਭੂਮਿਕਾ ਰਹੀ। 2012 ਦੇ ਵਿੱਚ ਸਰਕਾਰ, ਉਹ ਤੁਸੀਂ ਦੇਖੋਗੇ ਤਾਂ ਆਟਾ ਦਾਲ ਸਕੀਮ ਸੀਗੀ ਜਿਹੜੀ, ਹਾਲਾਂਕਿ ਉਹ ਸਕੀਮ ਆਪਣੇ ਬਹੁਤੇ ਪੰਜਾਬੀਆਂ ਨੂੰ ਨਹੀਂ ਪਤਾ ਹੋਣਾ ਕਿ ਕਿਸ ਤਰ੍ਹਾਂ ਚੱਲਦੀ ਹੈ। PDS ਦਾ ਹਿੱਸਾ ਅੱਗੇ ਆ ਕੇ ਕਿਸ ਤਰ੍ਹਾਂ ਉਹ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾਂਦੀਆਂ ਕੇਂਦਰ ਦੇ ਨਾਲ ਤਾਲਮੇਲ ਕਰਕੇ, ਕਿਸ ਤਰੀਕੇ ਨਾਲ ਉਹ ਸਭ ਹੁੰਦਾ ਹੈ, ਕਿਉਂਕਿ ਆਪਣੇ ਕੋਲ ਤੇ ਅਨਾਜ ਪਹਿਲਾਂ ਹੀ ਪ੍ਰਚੁਰ ਕਰਕੇ ਰੱਖਿਆ ਹੁੰਦਾ ਨਾ ਪੰਜਾਬ ਦੇ ਵਿੱਚ। ਉਸੇ ਸਕੀਮ ਦੇ ਤਹਿਤ ਚਲੋ ਆਪ ਕੋਲੋਂ ਕੁਝ ਪਾ ਦਿੱਤਾ ਜਾਂਦਾ, ਤਾਂ ਇਸ ਤਰ੍ਹਾਂ ਸਕੀਮਾਂ ਚੱਲਦੀਆਂ ਨੇ ਰਾਜਾਂ ਦੇ ਵਿੱਚ। ਤਾਂ ਹੋਇਆ ਕੀ ਸੀਗਾ ਕਿ ਦਲਿਤ ਵੋਟ ਸ਼ਿਫਟ ਹੋਈ ਸੀਗੀ ਅਕਾਲੀ ਦਲ ਵੱਲ। ਤਾਂ ਉਹ ਚੀਜ਼ ਜਿਹੜੀ ਹੈ ਨਾ, ਉਹ ਅੱਜ ਵੀ ਜੇ ਤੁਸੀਂ ਜੋੜ ਕੇ ਵੇਖੋਗੇ ਤਾਂ ਪਿੰਡਾਂ ਦੇ ਵਿੱਚ ਥੋੜੀ ਬਹੁਤੀ ਤੁਹਾਨੂੰ ਵੇਖਣ ਨੂੰ ਮਿਲੇਗੀ। ਤਾਂ ਮੇਰੇ ਕਹਿਣ ਦਾ ਮਤਲਬ ਉਸ ਚੀਜ਼ ਦਾ ਥੋੜਾ ਬਹੁਤਾ ਐਡਵਾਂਟੇਜ ਮਿਲ ਸਕਦਾ ਅਕਾਲੀ ਦਲ ਨੂੰ। ਹਾਂ, ਦੂਜੀ ਗੱਲ ਇਹ ਆ ਕਿ ਮਾਇਨਾ ਜਿਹੜੀ ਚੀਜ਼ ਰੱਖਦੀ ਆ ਕਿ ਫਰਜ਼ ਕਰੋ ਕੁਛ ਵੱਡਾ ਵਾਪਰ ਪੈਂਦਾ। ਮਿਸਾਲ ਦੇ ਤੌਰ ਤੇ ਮੈਂ ਕਹਿ ਲੱਗਾ, ਕੋਈ ਮੈਂ ਜੱਜਮੈਂਟ ਨਹੀਂ ਦੇਣ ਲੱਗਾ ਔਰ ਨਾ ਹੀ ਮੈਂ ਦੇ ਸਕਦਾ। ਫਰਜ਼ ਕਰੋ ਕੋਈ ਜਿੱਦਾਂ ਬੇਅਦਬੀ ਦਾ ਮਾਮਲਾ ਹੈ, ਬਾਈਬਲ ਦਾ ਮਾਮਲਾ ਹੈ, ਉਹਦੇ ਵਿੱਚ ਕੁਛ ਵਾਪਰ ਜਾਂਦਾ। ਤੁਸੀਂ ਸਮਝ ਗਏ ਹੋਣਗੇ ਸੁਖਬੀਰ ਸਿੰਘ ਬਾਦਲ ਪ੍ਰਤੀ ਜਾਂ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਕੋਈ ਕਰੜਾ ਰੁਖ ਅਖਤਿਆਰ ਕਰ ਲਿਆ ਜਾਂਦਾ ਕਾਨੂੰਨੀ ਪੱਖ ਤੋਂ, ਤਾਂ ਉਸ ਮਾਮਲੇ ਤੇ ਜਾ ਕੇ, ਉਸ ਨੁਕਤੇ ਤੇ ਜਾ ਕੇ ਕਰਾਰੀ ਫਸੂਗੀ ਕਿ ਹਾਂ ਧਿਰ ਜਿਹੜੀ ਸੋਚੇਗੀ, ਚਾਹੇ ਉਹ ਦਲਿਤ ਧਿਰ ਹੈ ਚਾਹੇ ਕਾਂਗਰਸਾਂ ਦੀ ਧਿਰ ਹੈ, ਕਿ ਅਸੀਂ ਜਾਈਏ ਜਾਂ ਨਾ। ਉਹ ਦੇਖਣਾ ਹੋਏਗਾ ਕਿ 6 ਮਹੀਨੇ 7 ਮਹੀਨੇ ਦਾ ਜਿਹੜਾ ਇਹ ਸਮਾਂ ਹੋਏਗਾ ਆਉਣ ਵਾਲਾ, ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਪੁਣ ਕੇ ਸਾਫ਼ ਹੋ ਜਾਣਗੀਆਂ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ MSP ਦਾ ਜਿਹੜਾ ਮੁੱਦਾ ਆ ਪਿੰਡ ਪੱਧਰ ਤੱਕ ਲੈ ਕੇ ਜਾਵੇਗੀ। ਹਾਂਜੀ, ਦੇਖੋ ਸਾਡੇ ਵਾਸਤੇ ਤਾਂ ਹੁਣ ਮੁੰਡਾ ਹੀ ਬਣਿਆ ਪਿਆ, ਕਿਉਂਕਿ ਮੁੰਡਿਆਂ ਦਾ ਭਵਿੱਖ ਇਹਦੇ ਨਾਲ ਜੁੜਿਆ ਨਾ। ਦੇਖੋ MSP ਦਾ ਮੁੱਦਾ ਜਿਹੜਾ ਨਾ ਉਹ ਲਿਜਾ ਰਹੇ ਨੇ ਇਹ ਆਮ ਆਦਮੀ ਪਾਰਟੀ ਵਾਲੇ, ਕਿਉਂਕਿ ਵੇਖੋ ਤੁਸੀਂ ਅਤੀਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਸਮੱਸਿਆ ਰਹੀ ਹੈ ਕਿ ਇਹਨਾਂ ਨੇ ਮੁੱਦੇ ਬਹੁਤ ਖੂਬਸੂਰਤ ਚੱਕੇ, ਪਰ ਉਹਨਾਂ ਨੂੰ ਜਿੱਦਾਂ ਆਪਾਂ ਕਰੀਏ ਨਾ ਕਿ ਕੈਰੀ ਔਨ ਨਹੀਂ ਕਰ ਸਕੇ ਬਹੁਤੀ ਦੇਰ ਤੱਕ। ਮੁੱਦਾ ਇੱਕ ਚੱਕਿਆ, ਫਿਰ ਪੰਜਾਬ ਦੇ ਵਿੱਚ ਕਿਸੇ ਮੁੱਦੇ ਦੀ ਹਾਇਤ ਬਣ ਗਈ, ਉਹ ਪਿਛਲਾ ਛੱਡ ਕੇ ਦੂਜੇ ਨੂੰ, ਜਿਵੇਂ ਹੁਣ ਅਕਾਲੀਆਂ ਦੀ ਤੁਸੀਂ ਸਟ੍ਰੈਟਜੀ ਦੇਖੋਗੇ ਤਾਂ ਉਹ ਦਲਿਤ ਮਾਮਲੇ ਦੇ ਵਿੱਚ ਦੇਖੋ ਕਿਵੇਂ ਇੱਕ ਥਾਂ ਤੇ ਪੈ ਗਏ, ਇਕੱਠ ਹੋ ਕੇ ਉਧਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਜ਼ੀਫੇ ਨੂੰ ਲਗਾਤਾਰ ਸੁਰਖੀਆਂ 'ਚ ਰੱਖ ਰਹੇ ਨੇ। ਤਾਂ ਉਹ ਵੀ ਇੱਕ ਕਾਰਨ ਆ ਕਿ ਦਲਿਤਾਂ ਦਾ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੋਟ ਬੈਂਕ ਹੈ ਜਿਹੜਾ ਉਹ ਸਾਰਿਆਂ ਨੂੰ ਖਿੱਚਦਾ। ਤਾਂ ਇੱਥੇ ਇਹਨਾਂ ਦੀ ਇਹ ਸਮੱਸਿਆ ਰਹੀ ਆ ਕਿ ਇਹਨਾਂ ਨੇ ਮੁੱਦੇ ਬਹੁਤ ਵਧੀਆ ਢੰਗ ਨਾਲ ਚੁੱਕੇ, ਉਹ ਕੋਈ ਮੇਰੇ ਖਿਆਲ ਦੇ ਨਾਲ ਆਪਣੀ ਨਹੀਂ, ਅਕਾਲੀਆਂ ਨੇ ਵੀ ਚੁੱਕੇ ਆ। ਅਕਾਲੀ ਜਦੋਂ ਸੱਤਾ 'ਚ ਹੁੰਦੇ ਆ ਉਦੋਂ ਫਿਰ ਉਹਨਾਂ ਦਾ ਰਵੱਈਆ ਹੋਰ ਹੋ ਜਾਂਦਾ। ਇਹ ਤੇ ਅੱਜ ਸੁੱਖ ਨਾਲ ਸੱਤਾ 'ਚ ਗਏ ਨਹੀਂ, ਫਿਰ ਦੇਖਾਂਗੇ ਕੀ ਕਰਦੇ ਆ। ਪਰ ਇਹਨਾਂ ਦੀ ਇਹ ਸਮੱਸਿਆ ਰਹੀ। ਹੁਣ ਇਹਨਾਂ ਨੇ MSP ਪਿੰਡਾਂ ਤੱਕ ਲਿਜਾਣ ਦਾ ਮਨ ਬਣਾਇਆ। ਉਹਦੇ ਵਿੱਚ ਇਹ ਦੇਣਗੇ ਲੌਜਿਕ ਕਿ ਦੇਖੋ ਜੀ, ਦਿੱਲੀ ਦੇ ਵਿੱਚ ਅਸੀਂ ਜਿੰਨੇ ਵੀ ਕਿਸਾਨ ਹੈਗੇ ਆ ਉਹਨਾਂ ਨੂੰ MSP ਦਿੰਦੇ ਆ। ਉਸੇ ਜੇ ਤੁਸੀਂ ਦੇਖੋਗੇ ਕਣਕ ਦਾ ਰੇਟ ਇਹਨਾਂ ਨੇ ਮਿੱਥਿਆ 2616 ਤੇ ਪੈਲੀ ਦਾ ਸ਼ਾਇਦ ਹੈਗਾ 2667, ਕੁਛ ਐਸਾ ਹੈ। ਤਾਂ ਉਹਦੇ ਵਿੱਚ ਇਹ ਦੱਸ ਸਕਦੇ ਆ ਕਿ ਦੇਖੋ ਦਿੱਲੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਫਸਲ ਪ੍ਰਚੁਰ ਕਰਦੇ ਹਾਂ, ਪਰ ਮੇਰੇ ਖਿਆਲ ਦੇ ਨਾਲ ਕਾਫੀ ਮਿਹਨਤ ਕਰਨ ਦੀ ਜ਼ਰੂਰਤ ਹੈ। ਔਰ ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਸਾਰੇ ਤਥਾਤਮਕ ਬਹਿਸ ਵਸਾਈਏ ਤੱਕ ਮੁੱਦੇ ਚੱਲ ਜਾਂਦੇ ਆ ਤਾਂ ਹੋ ਸਕਦਾ ਇਹਨਾਂ ਨੂੰ ਵੀ ਔਖਾ ਹੋ ਜਾਵੇ, ਕਿਉਂਕਿ ਪਿਛਲੇ ਦਿਨ ਇੱਕ ਰਿਪੋਰਟ ਛਪੀ ਸੀ ਔਰ ਉਸ ਰਿਪੋਰਟ ਨੂੰ ਕਾਫੀ ਪਲੇਟਫਾਰਮ ਤੇ ਕੋਟ ਵੀ ਕੀਤਾ ਗਿਆ। ਸੈਂਟਰਲ ਏਜੰਸੀਆਂ ਨੇ ਜਿਹੜਾ ਡਾਟਾ ਦਿੱਤਾ, ਹਾਲਾਂਕਿ ਮੈਂ
ਇੱਥੇ ਸਾਫ਼ ਕਰ ਦੇਵਾਂ, ਸੈਂਟਰਲ ਏਜੰਸੀਆਂ ਦਾ, ਕਿਉਂਕਿ ਪ੍ਰੋਕਿਉਰਮੈਂਟ ਤਕਰੀਬਨ ਸੈਂਟਰਲ ਏਜੰਸੀ, ਜਿਵੇਂ ਹੁਣ FCI ਕਰ ਰਹੀ ਹੈ ਤਾਂ ਸੈਂਟਰਲ ਏਜੰਸੀ ਉਹ ਹੀ ਬਣਦੀ ਆ। ਅਗਾਂਹ ਸਾਡੀਆਂ ਇੱਥੇ ਲੋਕਲ ਏਜੰਸੀਆਂ ਹਨ ਜੋ ਉਹਨਾਂ ਵਾਸਤੇ ਪ੍ਰੋਕਿਉਰ ਕਰਦੀਆਂ ਨੇ। ਤਾਂ ਉੱਥੋਂ ਜਿਹੜਾ ਦਵਾਇਰ ਨੇ RTI ਰਾਹੀਂ ਹਵਾਲਾ ਲਿਆ ਸੀਗਾ ਜਾਂ ਕਹਿ ਲਓ ਕਿ ਬਿਊਰਾ ਲਿਆ ਸੀਗਾ ਕਿ ਕਿੰਨੇ ਕਿਸਾਨਾਂ ਨੂੰ ਤੁਸੀਂ MSP ਦਿੱਤੀ ਆ ਜਿਹੜਾ ਸੀਜ਼ਨ ਚੱਲਦਾ ਪਿਆ ਹਾੜੀ ਵਾਲਾ, ਹੁਣ ਤੇ ਵੈਸੇ ਸਾਉਣੀ ਆ ਗਈ। ਤਾਂ ਹਾੜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ 1% ਪ੍ਰੋਕਿਉਰਮੈਂਟ ਜਿਹੜੀ ਆ ਉਹ MSP ਤੇ ਹੋਈ ਆ। ਇਹ ਵੇਖਣ ਵਾਲੀ ਗੱਲ ਆ। 6 ਫਾਰਮਰਸ ਨੂੰ, ਓਨਲੀ 6 ਫਾਰਮਰਸ ਨੂੰ ਫਾਇਦਾ ਮਿਲਿਆ ਔਰ ਉਸ ਰਿਪੋਰਟ ਦੇ ਵਿੱਚ ਤੁਸੀਂ ਲੱਭ ਸਕਦੇ ਹੋ ਗੂਗਲ ਤੋਂ, ਬੜੀ ਈਜ਼ੀਲੀ ਤੁਹਾਨੂੰ ਮਿਲ ਜਾਣੀ ਆ। ਤਾਂ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਬਹੁਤ ਸਾਰੇ ਕਿਸਾਨਾਂ ਦਾ ਵਰਸ਼ਨ ਵੀ ਆ ਕਿ ਉਹ ਕਿਸਾਨ ਜਿਹੜੇ ਉਹ MSP ਤੇ ਨਹੀਂ ਵੇਚ ਸਕੇ ਫਸਲ। ਤਾਂ ਉਹ ਮੁੱਦਾ ਜ਼ਰੂਰ ਇੱਕ ਬਹਿਸ ਵਸਈਏ ਦਾ ਬਣ ਸਕਦਾ। ਇਹਨਾਂ ਨੂੰ ਕਾਟਵੀਂ ਉਹ ਟੱਕਰ ਜਿਹੜੀ ਆ ਕੋਈ ਦੂਸਰੇ ਪਾਰਟੀਆਂ ਤੋਂ ਮਿਲ ਸਕਦੀ ਆ। ਪਰ ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਇਹਨਾਂ ਨੂੰ ਇੱਕ ਹੋਰ ਵੀ ਜਵਾਬ ਦੇਣਾ ਪਏਗਾ ਕਿ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਕਹਿੰਦੇ ਆ ਕਿ ਪੂਰਨ ਰਾਜ ਦਾ ਦਰਜਾ ਦਿਓ। ਉਹਨਾਂ ਨੇ ਬਹੁਤ ਵੱਡੀ ਫਾਈਟ ਵੀ ਕੀਤੀ ਆ ਇਹਦੇ ਵਾਸਤੇ, ਉਹਨਾਂ ਦੀ ਮੰਗ ਰਹੀ ਆ। ਹੁਣ ਤੇ ਪਤਾ ਨਹੀਂ ਚੁੱਪ ਚੁਪੀਤੇ ਜੇ ਕੰਮ ਕਰਦੇ ਆ, ਸਮਝ ਨਹੀਂ ਆਉਂਦੀ। ਪਰ ਗੱਲ ਇਹ ਆ ਕਿ ਹੁਣ ਜਦ ਤੁਸੀਂ MSP ਕਿਸੇ ਸਟੇਟ ਨੂੰ ਕਹਿੰਦੇ ਹੋ ਕਿ ਗਰੰਟੀ ਦੇ ਦਿਓ ਤਾਂ ਉਹਦੇ ਵਾਸਤੇ ਉਹਦਾ ਇੱਕ ਜਿਹੜਾ ਟੈਕਸ ਦਾ ਸਿਸਟਮ ਹੈ ਉਹ ਉਹਦੇ ਅਧਿਕਾਰ ਖੇਤਰ 'ਚ ਹੋਣਾ ਚਾਹੀਦਾ। ਫਿਰ ਤੁਹਾਨੂੰ ਇਹ ਵੀ ਫੈਡਰਲਿਜ਼ਮ ਦੀ ਮੰਗ ਵੀ ਚੁੱਕਣੀ ਪਏਗੀ, ਖੁਦ ਮੁਖਤਿਆਰੀ ਦੀ ਆਵਾਜ਼ ਵੀ ਤੁਹਾਨੂੰ ਬੁਲੰਦ ਕਰਨੀ ਪਏਗੀ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਵਾਲੇ ਮਸਲੇ ਤੇ ਭਾਈ ਮਜ਼ਬੂਤ ਕੀਤਾ ਜਾਣਾ ਚਾਹੀਦਾ, ਯਾਨੀ ਟੈਕਸਾਂ ਦਾ ਵਿਕੇਂਦਰੀਕਰਨ ਕੀਤਾ ਜਾਣਾ ਚਾਹੀਦਾ। ਹੁਣ ਤੁਸੀਂ ਆਪ ਹੀ ਸੋਚੋ ਕਿ ਜਿਸ ਸਟੇਟ ਦੇ ਵਿੱਚ 190 ਲੱਖ ਮੀਟ੍ਰਿਕ ਟਨ ਅਨਾਜ ਹੁੰਦਾ ਹੈ ਜੀ, ਔਰ ਉਹਦੇ ਕੋਲ ਟੈਕਸ ਕਿਹੜੇ ਨੇ? ਸਿਰਫ ਦਾਰੂ ਨੂੰ ਟੈਕਸ ਲੱਗਦਾ ਹੈ ਜਾਂ ਵੈਟ ਡੀਜ਼ਲ ਪੈਟਰੋਲ ਤੇ ਲੱਗਦਾ ਹੈ ਜਾਂ ਕੋਈ ਇੱਕ ਦੋ ਹੋਰ ਜਿੱਦਾਂ ਲੋਕਲ ਮੰਨ ਲਓ ਰਜਿਸਟਰੀਆਂ ਦੀ ਵਗੈਰਾ ਕੋਈ ਹੁੰਦੀ ਹੈ ਇਨਕਮ, ਆਹੀ ਚੀਜ਼ਾਂ ਨੇ। ਬਾਕੀ ਸਾਰਾ ਟੈਕਸਾਂ ਦਾ ਜਿਹੜਾ ਅਧਿਕਾਰ ਆ ਉਹ ਕੇਂਦਰ ਦੇ ਕੋਲ ਆ। ਤਾਂ ਕੀ ਇਹ ਸੰਭਵ ਹੈ ਕਿ 40-45 ਹਜ਼ਾਰ ਕਰੋੜ ਰੁਪਈਆ ਇੱਕ ਸਟੇਟ ਜਿਹੜਾ ਹੈ ਉਹ ਬਿਨਾਂ ਟੈਕਸ ਲਾਏ ਤੋਂ ਕੱਢ ਲਏਗਾ? ਇਹਦਾ ਜ਼ਰੂਰ ਜਵਾਬ ਦੇਣਾ ਪਏਗਾ। ਹਾਲਾਂਕਿ ਇਹ ਇਸ ਤਰ੍ਹਾਂ ਦੇ ਸਵਾਲ ਜਿਹੜੇ ਘੱਟ ਹੁੰਦੇ ਨੇ, ਪੰਜਾਬ ਦੀ ਰਾਜਨੀਤੀ ਦਾ ਖਾਤਾ ਹੀ ਬਣ ਚੁੱਕਾ। ਪਰ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਆ ਉਹ ਇਹਨਾਂ ਚੀਜ਼ਾਂ ਪ੍ਰਤੀ ਬੜੇ ਸੰਵੇਦਨਸ਼ੀਲ ਹੁੰਦੇ ਆ। ਜ਼ਰੂਰ ਇਹ ਸਵਾਲ ਜਵਾਬ ਹੋਣਗੇ ਜੇਕਰ ਪਿੰਡਾਂ 'ਚ ਲਹਿਰ ਲੈ ਕੇ ਜਾਂਦੇ ਆ। ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਕਹਿੰਦੇ ਬਾਜਵਾ ਦਾ ਲੈਟਰ ਬੰਬ ਫੇਰ ਡਿੱਗਿਆ। ਇਹ ਅਸਲੀ ਬੰਬ ਨਾ ਸਮਝਣ, ਇਹ ਕਾਗਜ਼ੀ ਬੰਬ। ਹਾਂਜੀ ਹਾਂਜੀ, ਲੈਟਰ ਬੰਬ ਹੈ। ਇਹਨਾਂ ਨੇ ਕਿਹਾ ਕਿ ਪਾਵਰ ਖਰੀਦ ਸਮਝੌਤੇ ਜਿਹੜੇ ਆ ਉਹ ਰੱਦ ਕੀਤੇ ਜਾਣ, ਮਤਲਬ ਕਿ ਜਿਹੜੇ ਆ ਨਿੱਜੀ ਥਰਮਲ ਪਲਾਂਟਾਂ ਦੇ ਸਮਝੌਤੇ ਆ ਜੋ ਇਹਨਾਂ ਦੇ ਐਗਰੀਮੈਂਟ ਆ ਉਹ ਰੱਦ ਕੀਤੇ ਜਾਣ। ਵੈਸੇ ਆਪਾਂ ਇਹਨਾਂ ਦੀ ਜੋ ਹੈਗੀ ਆ ਇਹ ਜਿਹੜੀ ਪਿਆਰ ਵਾਲੀ ਬਣ ਗਈ ਆ ਬਾਜਵਾ ਤੇ ਕੈਪਟਨ ਦੀ, ਉਹ ਦੱਸ ਚੁੱਕੇ ਕਈ ਮਰਤਬਾ ਕਿ ਯਾਰ ਹੁੰਦੇ ਸਨ ਕਦੇ ਰਾਜਨੀਤੀ 'ਚ। ਮੰਤਰੀ ਵੀ ਬਣਾਇਆ ਸੀ ਪ੍ਰਤਾਪ ਸਿੰਘ ਬਾਜਵਾ ਨੂੰ 2002 ਦੇ ਕੈਬਨਿਟ ਦੇ ਵਿੱਚ। ਫਿਰ ਬਾਅਦ 'ਚ ਹੌਲੀ ਹੌਲੀ ਚੀਜ਼ਾਂ ਵਿਗੜ ਜਾਂਦੀਆਂ ਨੇ ਕਈ ਮਰਤਬਾ, ਤੇ ਹੁਣ ਤੇ ਸਿਖਾਉਂਦੇ ਨਹੀਂ ਇੱਕ ਦੂਜੇ ਨੂੰ। ਮੌਕੇ ਤੇ ਉਹ ਸੁੱਟ ਦਿੰਦੇ ਹੁੰਦੇ ਲੈਟਰ ਬੰਬ ਪ੍ਰਤਾਪ ਸਿੰਘ ਬਾਜਵਾ। ਪਰ ਗੱਲ ਇਹ ਆ ਕਿ ਮੈਨੂੰ ਨਹੀਂ ਲੱਗਦਾ ਕੈਪਟਨ ਅਮਰਿੰਦਰ ਸਿੰਘ ਇਸ ਟਰਮ ਦੇ ਵਿੱਚ ਘੱਟੋ ਘੱਟ ਕੋਈ ਫੈਸਲਾ ਇਸ ਤਰ੍ਹਾਂ ਦਾ ਠੋਸ ਲੈਣਗੇ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ। ਉਹ ਵਾਈਟ ਪੇਪਰ ਵੀ ਹਾਲ ਦੀ ਘੜੀ ਕਾਲਾ ਹੀ ਨਜ਼ਰ ਆਉਂਦਾ, ਕਿਉਂਕਿ ਕਾਫੀ ਮਹੀਨੇ ਬੀਤ ਗਏ ਉਹਦੇ ਤੇ ਕੰਮ ਹੀ ਚੱਲ ਰਿਹਾ, ਉਹ ਹੋ ਨਹੀਂ ਰਿਹਾ। ਤਾਂ ਮੈਨੂੰ ਨਹੀਂ ਲੱਗਦਾ, ਠੀਕ ਹੈ ਇੱਕ ਦੂਜੇ ਨਾਲ ਰਾਜਨੀਤਿਕ ਦਵੈਸ਼ ਜਿਹੜੇ ਹੁੰਦੇ ਆ ਉਹ ਇਸ ਤਰ੍ਹਾਂ ਕੱਢੇ ਜਾਂਦੇ ਆ ਮੌਕੇ ਦੇ ਮੌਕੇ, ਪਰ ਗੱਲ ਜਿਹੜੀ ਆ ਉਹ ਗੈਰ ਵਾਜਬ ਨਹੀਂ ਹੈ ਬਾਜਵਾ ਸਾਹਿਬ ਦੀ। ਕਿਉਂਕਿ ਦੇਖੋ 25 ਸਾਲਾਂ 'ਚ ਤੁਸੀਂ 65,000 ਕਰੋੜ ਰੁਪਈਆ ਦੇਣਾ ਉਹਨਾਂ ਨੂੰ, ਮਤਲਬ ਕਿ ਫਿਕਸ ਚਾਰਜਸ ਦੇ ਰੂਪ ਦੇ ਵਿੱਚ ਜਾਂ ਹੋਰ ਤਰੀਕਿਆਂ ਦੇ ਨਾਲ, ਇਹ ਬਹੁਤ ਵੱਡੀ ਰਕਮ ਬਣਦੀ ਆ। ਕਿਤੇ ਤਾਂ ਤੁਹਾਨੂੰ ਜਾ ਕੇ ਸੋਚਣਾ ਹੀ ਪਏਗਾ ਨਾ, ਜੇ ਪਿਛਲਿਆਂ ਨੇ ਕੋਈ ਗਲਤੀ ਕੀਤੀ ਆ ਤਾਂ ਤੁਸੀਂ ਉਸ ਗਲਤੀ ਨੂੰ ਸੁਧਾਰ ਸਕਦੇ ਹੋ। ਜੇ ਤੁਸੀਂ ਉਸ ਗਲਤੀ ਨੂੰ ਫਿਰ ਦਾ ਕੈਰੀ ਫਾਰਵਰਡ ਕਰਕੇ ਲੈ ਜਾਂਦੇ ਹੋ, ਫਿਰ ਅਗਲਾ ਵੀ ਲੈ ਜਾਂਦਾ, ਤਾਂ ਉਹਦੇ ਵਿੱਚ ਨੁਕਸਾਨ ਹੈ। ਤੁਹਾਨੂੰ ਸੋਚਣਾ ਪਏਗਾ। ਹਾਲਾਂਕਿ ਮੈਂ ਇਸ ਪੱਖ ਦੇ ਵਿੱਚ ਕਿ ਇਹ ਸੋਚਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਸੋਚਣਾ ਪਏਗਾ ਕਿ ਅਸੀਂ ਬਿਜਲੀ ਪੂਰਤੀ ਕਰ ਸਕਦੇ, ਕਿਉਂਕਿ ਪੰਜਾਬ ਉਹ ਸਟੇਟ ਆ ਜਿਹਦੀ ਬਿਜਲੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਛੋਟਾ ਸਟੇਟ ਹੈ ਪਰ ਇਹਦੀ ਬਿਜਲੀ ਦੀ ਡਿਮਾਂਡ ਬਹੁਤ ਜ਼ਿਆਦਾ। ਖੇਤੀ ਸੈਕਟਰ ਹੋਵੇ ਔਰ ਸਾਡਾ ਘਰੇਲੂ ਤੁਸੀਂ ਦੇਖੋਗੇ, ਜੇ ਖਪਤਕਾਰ ਅੰਕੜਾ ਕੱਢੋਗੇ ਉਹ ਵੀ ਖਪਤਕਾਰੀ ਅੰਕੜਾ ਬਹੁਤ ਹੈ ਸਾਡਾ, ਕਿਉਂਕਿ ਸਾਡੇ ਲੋਕ ਥੋੜੇ ਜਿਹੇ ਖੁਸ਼ਹਾਲ ਨੇ। ਜ਼ਿਆਦਾ ਵਰਗ ਤਾਂ ਭਾਵੇਂ ਠੀਕ ਆ, ਗਰੀਬ ਵੀ ਹੋਏਗਾ, ਜ਼ਿਆਦਾ ਵਰਗ ਜਿਹੜਾ ਉਹ ਸੁਖੀ ਸਾਬੀ ਲਾ ਲਓ ਕਿ ਏਸੀਆਂ ਵਾਲਾ, ਕੂਲਰਾਂ ਵਾਲਾ ਹੈ, ਫਰਿੱਜਾਂ ਵਾਲਾ ਹੈ। ਤਾਂ ਇਸ ਕਰਕੇ ਇੱਥੇ ਡਿਮਾਂਡ ਵੀ ਹੈ, ਬਿਜਲੀ ਦੀ ਡਿਮਾਂਡ ਆ। ਤਾਂ ਉਹ ਡਿਮਾਂਡ ਦੇ ਮੁਤਾਬਕ ਬਿਜਲੀ ਤੁਸੀਂ ਕਿਸ ਤਰ੍ਹਾਂ ਪੂਰੀ ਕਰੋਗੇ ਤੁਹਾਨੂੰ ਵੇਖਣਾ ਪਊਗਾ। ਕੇਂਦਰੀ ਪੂਲ ਦੇ ਵਿੱਚੋਂ ਲੈ ਕੇ ਜਾਂ ਕੋਈ ਥਰਮਲ ਲਾ ਕੇ ਉਹਦਾ ਕੋਈ ਅਲਟਰਨੇਟਿਵ ਲੱਭੋ, ਔਰ ਉਸ ਤੋਂ ਬਾਅਦ ਇਹ ਜੇ ਸਮਝੌਤੇ ਰੱਦ ਹੋ ਜਾਣ ਫਿਰ ਕਹਾਣੀ ਬਣ ਜਾਏਗੀ, ਕੋਈ ਵੱਡੀ ਗੱਲ ਨਹੀਂ।
ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ ਤੇ ਦੀਵਾਲੀ ਦੀਆਂ ਫਿਰ ਬਹੁਤ ਬਹੁਤ ਮੁਬਾਰਕਾਂ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਮੁਬਾਰਕ। ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।